मूसा खेल गैस कंपनी के कैंप से फायरिंग 20 ਤੋਂ ਜ਼ਾਇਦ ਮਜ਼ਦੂਰਾਂ ਨੂੰ ਅਗਵਾ ਕਰ ਲਿੱਤਾ ਗਿਆ। ਪੁਲਿਸ ਦੇ ਮੁਤਾबिक ਮਜ਼ਦੂਰ ਕੌਮੀ ਸ਼ਾਹਰਾਹ ਤੇ ਤਾਮੀਰਾਤੀ ਕੰਪਨੀ ਦੇ ਕੈਂਪ ਵਿੱਚ ਕੰਮ ਕਰ ਰਹੇ ਸੀ। ਮੁਸੱਲਹ ਅਫਰਾਦ ਨੇ ਪਹਿਲੇ ਕੈਂਪ ਤੇ ਫਾਇਰਿੰਗ ਕੀਤੀ, ਫਿਰ ਮਜ਼ਦੂਰਾਂ ਨੂੰ ਅਗਵਾ ਕਰਕੇ ਲੈ ਗਏ। ਮੁਸੱਲਹ ਅਫਰਾਦ ਨੇ ਤਾਮੀਰਾਤੀ ਕੰਪਨੀ ਦੇ ਜ਼ੇਰੇ ਇਸਤੇਮਾਲ 8 ਬਿਲਡੋਜ਼ਰ ਵੀ ਨਜ਼ਰੇ ਆਤਿਸ਼ ਕਰ ਦਿੱਤੇ। ਪੁਲਿਸ ਹੁਕਾਮ ਦਾ ਕਹਿਣਾ ਹੈ ਕਿ ਇਲਾਕੇ ਨੂੰ ਘੇਰੇ 'ਚ ਲੈ ਕੇ ਮਜ਼ਦੂਰਾਂ ਦੀ ਬਾਜ਼ੀਆਬੀ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਵਾਜ਼ਿਹ ਰਹੇ ਕਿ ਗੁਜ਼ਿਸ਼ਤਾ ਰੋਜ਼ ਪੰਜਕੂਰ ਦੇ ਇਲਾਕੇ ਖੁਦਾਬਦਨ ਵਿੱਚ ਮੁਸੱਲਹ ਅਫਰਾਦ ਨੇ ਘਰ 'ਚ ਘੁਸ ਕੇ ਅੰਧਾਧੁੰਦ ਫਾਇਰਿੰਗ ਕਰਕੇ 7 ਮਜ਼ਦੂਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਦਕਿ ਇੱਕ ਮਜ਼ਦੂਰ ਸ਼ਦੀਦ ਜ਼ਖਮੀ ਹੋਇਆ। ਜ਼ਿਲ੍ਹਾ ਇੰਤਜ਼ਾਮੀਆ ਦੇ ਮੁਤਾबिक ਮਰਨ ਵਾਲਾਂ ਦਾ ਤਾਲੁਕ ਪੰਜਾਬ ਦੇ ਸ਼ਹਿਰ ਮੁਲਤਾਨ ਤੋਂ ਹੈ, ਜਿਨ੍ਹਾਂ ਨੂੰ ਕਲਅਦਮ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਦਹਿਸ਼ਤਗਰਦਾਂ ਨੇ ਸਫਾਕੀ ਤੇ ਬੇਦਰਦੀ ਨਾਲ ਕਤਲ ਕੀਤਾ। ਮਕਤੂਲੈਨ ਖੁਦਾਬਦਨ ਵਿੱਚ ਘਰ ਦੀ ਤਾਮੀਰ ਲਈ ਮਜ਼ਦੂਰੀ ਕਰ ਰਹੇ ਸੀ, ਜਿਨ੍ਹਾਂ ਵਿੱਚ ਸਾजिद ਫਿਆਜ਼, ਖਾਲਿਦ ਸ਼ਫੀਕ, ਇਫਤਖਾਰ, ਸਲਮਾਨ ਤੇ ਬਿਲਾਲ ਸ਼ਾमिल ਨੇ, ਜਦਕਿ ਜ਼ਖਮੀ ਦੀ ਸ਼ਨਾਖਤ ਮੁਹੰਮਦ ਰਮਜ਼ਾਨ ਦੇ ਨਾਮ ਨਾਲ ਹੋਈ। टैक्स गोशवारे जमा कराने ਲਈ FBR ਦੇ ਦਫ਼ਤਰ ਇਤਵਾਰ ਨੂੰ ਵੀ ਖੁੱਲੇ ਰਹਿਣਗੇ। ਫੈਡਰਲ ਬੋਰਡ ਆਫ ਰੈਵਨਿਊ ਜ਼ਰਾਏ ਦਾ ਕਹਿਣਾ ਹੈ ਕਿ ਵੈਬਸਾਈਟ ਦੇ ਤਕਨੀਕੀ ਮਸਾਇਲ ਦੇ ਇਜ਼ਾਲੇ ਲਈ ਮੁਨਾਸਿਬ ਵਕਤ ਦਿੱਤਾ ਜਾਏਗਾ। ਯਕੀਨੀ ਬਣਾਵਾਂਗੇ ਕਿ ਕੋਈ ਸ਼ਹਿਰੀ ਟੈਕਸ ਰਿਟਰਨ ਜਮ੍ਹਾਂ ਕਰਾਉਣ ਤੋਂ ਮਹਿਰੂਮ ਨਾ ਰਹਿ ਜਾਏ। FBR ਦੇ ਮੁਤਾबिक ਟੈਕਸ ਗੋਸ਼ਵਾਰੇ ਜਮ੍ਹਾਂ ਕਰਾਉਣ ਲਈ FBR ਦੇ ਦਫ਼ਤਰ ਇਤਵਾਰ ਨੂੰ ਵੀ ਖੁੱਲੇ ਰਹਿਣਗੇ। ਵਾਜ਼ਿਹ ਰਹੇ ਕਿ FBR ਨੇ ਟੈਕਸ ਗੋਸ਼ਵਾਰੇ ਜਮ੍ਹਾਂ ਕਰਾਉਣ ਲਈ 30 ਸਤੰਬਰ ਤੱਕ ਦਾ ਵਕਤ ਦਿੱਤਾ ਹੋਇਆ ਹੈ, ਜਿਹਦੀ ਤੌਸੀਹ ਨਹੀਂ ਕੀਤੀ ਜਾਏਗੀ। ਦੂਸਰੀ ਜਾਨਿਬ ਵਿਫਾਕ ਐਵਾਨ ਹਾਈ ਸਨਅਤ व तिजारत ਤੇ कराची चैंबर ऑफ कॉमर्स एंड इंडस्ट्री ने इनकम टैक्स गोशवारे जमा कराने में मुश्किलात इजहार तशवीश करते हुए टैक्स रिटर्न जमा कराने की तारीख एक माह के इजाफे का मुतालबा किया है। वज़ीर आला KP ਦਾ ਇਨਕਲਾਬ ਲਾਉਣ ਦਾ ਐਲਾਨ। ਗੋਲੀ ਦੇ ਜਵਾਬ ਵਿੱਚ 10 ਗੋਲੀਆਂ ਚਲਾਉਣ ਦੀ ਧਮਕੀ। ਇੱਕ ਵੀਡੀਓ ਬਿਆਨ ਵਿੱਚ ਵਜ਼ੀਰ ਆਲਾ ਅਲੀ ਅਮੀਨ ਗੰਡਾਪੁਰ ਨੇ ਕਿਹਾ ਕਿ ਮੁਲਕ ਵਿੱਚ ਪਹਿਲੀ ਸਾਡੀ ਇੱਜ਼ਤਾਂ ਚਾਦਰ ਚਾਰ ਦੀਵਾਰੀ ਦੇ ਤਕੱਦਸ ਨੂੰ ਪਾਮਾਲ ਕੀਤਾ ਗਿਆ, ਲੇਕਿਨ ਅਸੀਂ ਮੁਲਕ ਲਈ ਉਫ ਤੱਕ ਨਹੀਂ ਕੀਤੀ। ਹੁਣ ਸਾਡੇ ਤੇ ਵੀ ਗੋਲੀਆਂ ਬਰਸਾਈਆਂ ਜਾ ਰਹੀਆਂ ਨੇ। ਇਹਨਾਂ ਨੇ ਕਿਹਾ ਕਿ ਅੱਜ ਸਾਡੇ 2 ਕਾਰਕੁਨਾਂ ਨੂੰ ਗੋਲੀਆਂ ਮਾਰੀਆਂ ਗਈਆਂ, ਤੀਸਰੇ ਕਾਰਕੁਨ ਨੂੰ ਗੋਲੀ ਮਾਰੀ ਗਈ ਜਿਸ ਦਾ ਪਤਾ ਨਹੀਂ ਚੱਲ ਰਿਹਾ। ਸਾਡੇ ਤੇ ਸਿੱਧੇ ਸ਼ੈਲ ਮਾਰ ਕੇ 50 ਤੋਂ ਜ਼ਿਆਦਾ ਕਾਰਕੁਨਾਂ ਨੂੰ ਜ਼ਖਮੀ ਕੀਤਾ ਗਿਆ। ਪੰਜਾਬ ਦੀ ਹਦੂਦ ਵਿੱਚ ਹਰ 3 ਕਿਲੋਮੀਟਰ ਤੇ ਸਾਡੇ ਤੇ ਸ਼ੈਲ ਤੇ ਗੋਲੀਆਂ ਬਰਸਾਈਆਂ ਗਈਆਂ ਨੇ। ਵਜ਼ੀਰ ਆਲਾ ਖੈਬਰ ਪਖਤੂਨਖਵਾ ਨੇ ਕਿਹਾ ਕਿ ਪੂਰਾ ਪਾਕਿਸਤਾਨ ਸਾਡਾ ਹੈ। पूरे मुल्क ਨੂੰ ਮੁਬਾਰਕਬਾਦ ਦਿੰਦਾ ਵਾਂ। ਅੱਜ ਕਈ ਪੁਲਿਸ ਅਹਿਲਕਾਰ ਸਾਡੇ ਹੱਥੇ ਚੜੇ, ਲੇਕਿਨ ਅਸੀਂ ਇਹਨਾਂ ਨੂੰ ਰੈਸਕਿਊ ਕੀਤਾ। ਪੰਜਾਬ ਪੁਲਿਸ ਦੇ ਨੌਜਵਾਨ ਅਗਰ ਆਪਣੇ ਬਾਪ ਦੀ ਔਲਾਦ ਹੋਣ ਤੇ ਬਿਆਨ ਦਵੋ ਕਿ ਅਸੀਂ ਤੁਹਾਨੂੰ ਛੋੜ ਦਿੱਤਾ ਸੀ। ਅਲੀ ਅਮੀਨ ਨੇ ਕਿਹਾ ਕਿ ਇਸ ਤੋਂ ਬਾਅਦ ਕੋਈ ਗੋਲੀ ਬਰਸਾਏਗਾ ਤੇ ਐਸੇ ਗੋਲੀ ਬਰਸਾਈ ਜਾਏਗੀ। ਤੁਸੀਂ ਇੱਕ ਗੋਲੀ ਚਲਾਓਗੇ ਤੇ ਅਸੀਂ 10 ਗੋਲੀਆਂ ਚਲਾਵਾਂਗੇ। ਤੁਸੀਂ ਇੱਕ ਸ਼ੈਲ ਤੇ ਲਾਠੀ ਮਾਰੋਗੇ, ਅਸੀਂ 10 ਮਾਰਾਂਗੇ। इलैक्शन मसले का हल नहीं। नवाज शरीफ अज खामोश रहा तो कल जवाबदेह होना पेगा। शाहिद खाकान लाहौर के निजी यूनिवर्सिटी खिताब से मीडिया नाल गुफ्तगू करते हुए शाहिद खाकान अब्बासी ने कहा कि किसी सैनेटर्स ने आईनी तरमीम नहीं देखी। जो तरमीम करना चाहते हैं वह आवाम के सामने रखो। दुनिया का कोई मुल्क ऐसा नहीं जिथे पढ़े बगैर कानून पास होंगे ने। इन्होंने कहा कि किसी को अंदाजा ही नहीं कि आईनी कोर्ट्स की हदूद की होएगी। तरमीम ऐसे लिए लाना चाहते हैं कि एक शख्स चीफ जस्टिस ना बन सके। शाहिद खाकान अब्बासी ने अपने खिताब में यह भी किया कि चीफ जस्टिस काजी फायज ईसा ने अपने रास्ते तो हट गए ने। नवाज शरीफ दे कोल खामोश रहने का ऑप्शन नहीं। अगर वो खामोश रहते हैं तो कल जवाब देना पेगा। इन्होंने मजीद किया कि इलैक्शन मसले का हल नहीं, इलैक्शन चोरी कर लेते जाते हैं। हुण लीडरशिप का इम्तिहान है कि मुल्क चलाना है कि नहीं।